सत श्री अकाल, नमस्कार ते आदाब। मैं हाँ हरजिंद कौर मांगट ते तुसीं देख रहे हो इंडोज टीवी। स्वागत है जी सारिਆਂ ਦਾ। बुलेटिन ਦੀ शुरुआत करते हैं जी ते शुरुआत करने ਲਈ ਸਾਡੇ ਨਾਲ ਮਸਲਿਆਂ ਦੇ ਉੱਤੇ ਚਰਚਾ ਕਰਦੇ ਹਾਂ ਜੀ ਹਮੇਸ਼ਾ ਹੀ ਪ੍ਰਭਜੋਤ ਸੰਧੂ ਜੀ। ਕਰਦੇ ਹਾਂ ਜੀ ਉਹਨਾਂ ਦਾ ਸਵਾਗਤ। ਪ੍ਰਭਜੋਤ ਸੰਧੂ ਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ। जी सत श्री अकाल जी, इंडोज टीवी देख रहे सारे दर्शकों को प्यार भरी सत श्री अकाल जी। संधू साहब 485 ਵੀਜ਼ਾ ਜੋ ਕਿ ਸੋਸ਼ਲ ਮੀਡੀਆ ਤੇ ਕਾਫੀ ਟਰੈਵਲ ਕਰ ਰਿਹਾ, ਅੱਜ ਸਵੇਰ ਤੋਂ ਹੀ ਖਬਰਾਂ ਆ ਰਹੀਆਂ ਨੇ ਕਿ ਜਿਨ੍ਹਾਂ ਦੇ ਇਹ ਵੀਜ਼ੇ ਐਕਸਪਾਇਰ ਹੋ ਗਏ ਸਨ ਉਹਨਾਂ ਨੂੰ ਰੀਪਲੇਸਮੈਂਟ ਵੀਜ਼ਾ ਦਿੱਤੇ ਜਾਣਗੇ। ਕੀ ਇਹ ਸੱਚਾਈ ਆ? ਇਹ ਖਬਰ ਬਿਲਕੁਲ ਸਹੀ ਹੈ ਜਾਂ ਫਿਰ ਇਹ ਅਜੇ ਵੀ ਜਿਹੜੀ ਹੈਗੀ ਆ ਰਿਊਮਰ ਹੀ ਹੈ? ਇਹ ਬਿਲਕੁਲ ਉਦਾਂ ਦੀ ਸੱਚਾਈ ਹੈ ਜਿੱਦਾਂ ਦੀ ਸਮਝ ਲਓ ਵੀ 3 ਬਿੱਲ ਵਾਪਸ ਹੋਏ ਨੇ ਜੀ। ਜਿਵੇਂ 3 ਬਿੱਲ ਵਾਪਸਾਂ ਦਾ ਐਲਾਨ ਹੋ ਗਿਆ ਆ ਤੇ ਜਿਹੜੀ ਆ ਕਾਗਜ਼ੀ ਕਾਰਵਾਈ ਹੋਣੀ ਬਾਕੀ ਆ। ਸੋ ਇਸੇ ਤਰ੍ਹਾਂ ਹੀ ਪੋਜੀਸ਼ਨ ਇਹ ਹੈ ਕਿ ਜਾਪਦਾ ਆ ਕਿ ਇਨ ਪ੍ਰਿੰਸੀਪਲ ਸਰਕਾਰ ਨੇ ਫੈਸਲਾ ਕਰ ਲਿਆ ਹੋਇਆ ਆ ਜੀ ਕਿ ਜਿਹੜੇ 485 ਵੀਜ਼ੇ ਤੇ ਦੇਸ਼ ਤੋਂ ਬਾਹਰ ਜਾ ਕੇ ਫਸ ਗਏ ਹੋਏ ਸੀ ਆਸਟ੍ਰੇਲੀਆ ਤੋਂ ਬਾਹਰ ਜਾ ਕੇ, ਉਹਨਾਂ ਨੂੰ ਉਹਦਾ ਕਸੂਰ ਕੋਈ ਨਹੀਂ ਸੀਗਾ। ਉਹਨਾਂ ਦਾ ਸਾਰਾ ਵੀਜ਼ੇ ਵਾਲਾ ਪੀਰੀਅਡ ਜਿਹੜਾ ਉਹ ਖਤਮ ਹੋ ਗਿਆ ਉੱਥੇ ਬਾਹਰ ਬੈਠਿਆਂ ਤੋਂ, ਤਾਂ ਉਹਨਾਂ ਨੂੰ ਇੱਕ ਰਾਹਤ ਦੇਣ ਵਾਸਤੇ ਇਹ ਵੀਜ਼ਾ ਮੁੜ ਤੋਂ ਦੇਣ ਦੀ ਜਿਹੜੀ ਪ੍ਰਾਵਧਾਨ ਹੈਗਾ ਆ। ਸੋ ਉਮੀਦ ਕੀਤੀ ਜਾਂਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਸੰਬੰਧੀ ਫੈਸਲਾ ਲੈ ਕੇ ਤੇ ਇਹਦੇ ਜਿਹੜੇ ਆ ਫਾਈਨ ਪ੍ਰਿੰਟ ਸਾਹਮਣੇ ਆ ਜਾਏਗਾ, ਕਿਉਂਕਿ ਇਹਦਾ ਫਲਸਫਾ 485 ਵੀਜ਼ੇ ਦਾ ਫਲਸਫਾ ਇਹ ਸੀਗਾ ਕਿ ਤੁਸੀਂ ਪੜ੍ਹਾਈ ਮੁਕੰਮਲ ਕਰ ਲਈ ਆ, ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਤੁਹਾਨੂੰ ਇੱਕ ਮੌਕਾ ਪ੍ਰਦਾਨ ਕੀਤਾ ਜਾਂਦਾ ਹੈ ਕਿ ਜੋ ਕੋਈ ਤੁਸੀਂ ਪੜ੍ਹਿਆ ਆ ਉਹਦੇ ਸੰਬੰਧੀ ਆਪਣੇ ਜਿਹੜੇ ਸਕਿੱਲ ਆ ਆਪਣੀ ਜਿਹੜੀ ਗੁਣਵੱਤਾ ਆ ਉਹਨੂੰ ਇੰਪਰੂਵ ਕਰ ਲਓ ਜੀ। ਤੇ ਉਹ ਕਿਉਂਕਿ ਕੋਵਿਡ ਦੇ ਚੱਲਦੇ ਇਸ ਵੀਜ਼ਾ ਉਹਨਾਂ ਨੇ ਲੈ ਲਿਆ ਜਾਂ ਵੀਜ਼ਾ ਅਪਲਾਈ ਕਰ ਦਿੱਤਾ ਔਰ ਉਸ ਆਪਣੇ ਜਿਹੜੀ ਉਹਦੀ ਭਾਵਨਾ ਦੇ ਖਿਲਾਫ ਉਹ ਲੈ ਨਹੀਂ ਸਕੇ, ਤਜਰਬਾ ਨਹੀਂ ਲੈ ਸਕੇ। ਸੋ ਉਹਨਾਂ ਨੂੰ ਇਹ ਮੌਕਾ ਇਨਸਾਫ ਨੈਚੁਰਲ ਜਸਟਿਸ ਦੇ ਰਾਹੀਂ ਦੁਬਾਰਾ ਦੇਣ ਵਾਸਤੇ ਉਹ 485 ਵੀਜ਼ਾ ਮੁੜ ਗ੍ਰਾਂਟ ਕੀਤਾ ਜਾ ਸਕਦਾ ਆ, ਜਿਹਦੇ ਨਾਲ ਜਿਹੜੇ ਭੈਣ ਭਰਾ ਸਾਡੇ ਫਸੇ ਨੇ ਉਹਨਾਂ ਨੂੰ ਇੱਕ ਦੁਬਾਰਾ ਮੌਕਾ ਮਿਲੂਗਾ। ਸੋ ਆਮ ਤੌਰ ਤੇ ਆਸਟ੍ਰੇਲੀਅਨ ਵੀਜ਼ਿਆਂ ਦਾ ਸਿਸਟਮ ਇਹੀ ਹੁੰਦਾ ਹੈ ਕਿ ਵੀਜ਼ਾ ਗ੍ਰਾਂਟ ਹੋ ਜਾਂਦਾ ਹੈ ਜਿਸ ਤਰੀਕ ਨੂੰ ਉਹ ਆਸਟ੍ਰੇਲੀਆ ਧਰਤੀ ਤੇ ਪਹੁੰਚਦੇ ਆ ਉਹਦੀ ਮਿਆਦ ਉਸ ਤਰੀਕ ਤੋਂ ਸ਼ੁਰੂ ਹੁੰਦੀ ਆ ਜੀ। ਸੋ ਇਹੀ ਉਮੀਦ ਅਸੀਂ ਕਰਾਂਗੇ ਕਿ ਜੇ 485 ਵੀਜ਼ਾ ਉਹਨਾਂ ਨੂੰ ਮੁੜ ਗ੍ਰਾਂਟ ਹੁੰਦਾ ਆ ਤਾਂ ਸਮਝ ਲਓ ਜੇ ਫਲਾਈਟਾਂ ਦੀ ਪ੍ਰੋਬਲਮ ਕਰਕੇ ਮਹੀਨਾ 2 ਮਹੀਨੇ ਨਹੀਂ ਵੀ ਆ ਸਕਦੇ, ਜਦੋਂ ਪਹੁੰਚਣਗੇ ਉਹਦੀ ਮਿਆਦ ਉਸ ਤਰੀਕ ਤੋਂ ਸ਼ੁਰੂ ਹੋਊਗੀ ਜੀ। ਸੋ ਇਹ ਉਹਦਾ ਪਹਿਲਾ ਹਿੱਸਾ ਆ। ਦੂਸਰਾ ਹਿੱਸਾ 485 ਦਾ ਇਹ ਆ ਕਿ ਜਿਹੜੀ ਇੱਥੋਂ ਦੀ ਜਿਹੜੀ ਹੈਗੀ ਆ ਵਰਕ ਫੋਰਸ ਉਹਨੂੰ ਦੇਖਦਿਆਂ ਹੋਇਆ ਕਿ ਵਰਕ ਫੋਰਸ ਦੀ ਘਾਟ ਨੂੰ ਦੇਖਦਿਆਂ ਹੋਇਆ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਵੀਜ਼ਾ ਆ ਜਿਨ੍ਹਾਂ ਨੇ ਮਾਸਟਰ ਡਿਗਰੀ ਕੰਪਲੀਟ ਕੀਤੀ ਆ ਉਹਨਾਂ ਨੂੰ 2 ਸਾਲ ਦੀ ਬਜਾਏ 3 ਸਾਲ ਦਾ ਇਹ ਵੀਜ਼ਾ ਮਿਲਣ ਦੀ ਸੰਭਾਵਨਾ ਹੈਗੀ ਆ ਜੀ। ਸੋ ਉਮੀਦ ਕੀਤੀ ਜਾਂਦੀ ਹੈ ਕਿ ਇਹਦਾ ਫਾਈਨ ਪ੍ਰਿੰਟ ਜਲਦੀ ਆ ਜਾਵੇਗਾ। ਉਹਨਾਂ ਚਿਰ ਤੱਕ ਅਸੀਂ ਕਿਆਸ ਰਹੀਆਂ ਇਹੀ ਲਾਵਾਂਗੇ ਕਿ ਕੁਝ ਨਾ ਕੁਝ ਸੁਖਾਵਾਂ ਹੋਣ ਜਾ ਰਿਹਾ 485 ਬਾਅਦ ਜੀ। ਸੰਧੂ ਸਾਹਿਬ, ਆਪਣੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਨੇ ਮੈਡੀਕੇਅਰ ਖਾਸ ਕਰਕੇ ਉਹਦੇ ਵਿੱਚ ਕਟੌਤੀ ਕਰਨ ਦੀ ਗੱਲ ਕਹੀ ਹੈ ਜੀ, ਜਿਹਦੇ ਕਰਕੇ ਸਿਗਨੇਚਰ ਮੁਹਿੰਮ ਚੱਲੀ ਹੈ, ਪਟੀਸ਼ਨ ਪਾਈ ਗਈ ਹੈ ਜੀ ਇਹਦੇ ਖਿਲਾਫ। ਦੇਖੋ ਜੀ, ਮੈਡੀਕੇਅਰ ਇੱਕ ਸਹੂਲਤ ਆ ਜਿਹੜੀ ਕਿ ਆਸਟ੍ਰੇਲੀਅਨ ਨਾਗਰਿਕਾਂ ਵਾਸਤੇ ਲੇਬਰ ਪਾਰਟੀ ਨੇ ਲੈ ਕੇ ਆਂਦੀ ਸੀਗੀ ਔਰ ਜਿਸ ਤਰ੍ਹਾਂ ਕਿ ਵੇਖਿਆ ਜਾਂਦਾ ਕਿ ਲਿਬਰਲ ਪਾਰਟੀ ਦਾ ਸ਼ੁਰੂ ਤੋਂ ਹੀ ਜਿਹੜਾ ਰੁਝਾਨ ਆ ਉਹ ਜ਼ਿਆਦਾ ਵਪਾਰਵਾਦੀ ਸੋਚ ਉਹਨਾਂ ਦੀ ਹੈਗੀ ਆ ਜੀ। ਆਮ ਸਧਾਰਨ ਲੋਕਾਂ ਦੇ ਲਾਹੇਵੰਦੀ ਸੋਚ ਜਿਹੜੀ ਆ ਉਹ ਨਹੀਂ ਹੈਗੀ। ਉਹਨਾਂ ਦੀ ਕੋਸ਼ਿਸ਼ ਹਮੇਸ਼ਾ ਇਹ ਰਹਿੰਦੀ ਆ ਕਿ ਬਜਟ ਸਰਪਲਸ ਰੱਖਿਆ ਜਾਵੇ। ਜਿਹੜੇ ਸਰਕਾਰ ਨੇ ਲੋਕਾਂ ਨੂੰ ਸਹੂਲਤਾਂ ਦੇਣ ਤੇ ਖਰਚ ਕਰਨਾ ਆ ਉਹਨਾਂ ਦੇ ਵਿੱਚ ਕਟੌਤੀ ਕਰਕੇ ਤੇ ਸਰਕਾਰ ਦਾ ਖਜ਼ਾਨਾ ਜਿਹੜਾ ਉਹਨੂੰ ਵੱਧ ਤੋਂ ਵੱਧ ਭਰ ਕੇ ਰੱਖਿਆ ਜਾਵੇ ਜੀ। ਸੋ ਇਸ ਚੀਜ਼ ਦੀ ਜਿਹੜੀ ਆ ਚੱਚ ਫਿਰੇ ਬਹੁਤ ਵਿਰੋਧ ਹੋ ਰਿਹਾ। ਪਟੀਸ਼ਨ ਜਿਹੜੀ ਚੱਲ ਰਹੀ ਆ ਉਸ ਪਟੀਸ਼ਨ ਤੇ ਸਾਨੂੰ ਸਾਰਿਆਂ ਨੂੰ ਦਸਤਖਤ ਕਰਨੇ ਚਾਹੀਦੇ ਨੇ, ਕਿਉਂਕਿ ਆਸਟ੍ਰੇਲੀਆ ਦੀ ਖੂਬਸੂਰਤੀ ਹੋਈ ਇਹ ਆ ਕਿ ਆਸਟ੍ਰੇਲੀਆ ਦੇ ਵਿੱਚ ਸਿਹਤ ਸਹੂਲਤਾਂ ਅਤੇ ਸਿੱਖਿਆ ਸਹੂਲਤਾਂ ਜਿਹੜੀਆਂ ਨੇ ਇਹ ਜਿਹੜੀਆਂ ਨੇ ਕੁੱਲ ਦੁਨੀਆ ਦੇ ਵਿੱਚ ਲੋਕ ਵਸਦੇ ਨੇ ਉਹਨਾਂ ਨਾਲੋਂ ਬਿਹਤਰੀਨ ਸਹੂਲਤਾਂ ਸਾਨੂੰ ਇੱਥੇ ਮਿਲਦੀਆਂ ਨੇ। ਤੇ ਜੇ ਕੋਈ ਇੱਕ ਸਰਕਾਰ ਆ ਕੇ ਲੋਕਾਂ ਨੂੰ ਮਿਲਦੀਆਂ ਇਹ ਸਹੂਲਤਾਂ ਕਟੌਤੀ ਕਰੇ ਜਾਂ ਖੋਲਵੇ ਤਾਂ ਉਹ ਬੇਹੱਦ ਮੰਦਭਾਗਾ ਆ। ਸਾਨੂੰ ਇਹਦੇ ਖਿਲਾਫ ਪੂਰੀ ਲੜਾਈ ਲੜਨੀ ਚਾਹੀਦੀ ਹੈ ਜੀ।
ਸੰਧੂ ਸਾਹਿਬ, ਸਾਡੇ ਪ੍ਰਧਾਨ ਮੰਤਰੀ ਸਕਾਟ ਮੋਰਿਸਨ ਵੱਲੋਂ ਜਦੋਂ ਦਾ ਐਲਾਨ ਕੀਤਾ ਗਿਆ ਜੀ ਸਟੂਡੈਂਟਸ ਲਈ ਕਿ 1 ਦਸੰਬਰ ਤੋਂ ਬਾਰਡਰ ਖੋਲੇ ਜਾਣਗੇ, ਆਰਜ਼ੀ ਵੀਜ਼ਿਆਂ ਵਾਲੇ ਲਈ ਵੀ ਬਾਰਡਰ ਖੋਲ ਦਿੱਤੇ ਜਾਣਗੇ, ਉਦੋਂ ਤੋਂ ਸਟੂਡੈਂਟਸ ਦੇ ਬਹੁਤ ਸਾਰੇ ਸਵਾਲ ਨੇ ਕਿ ਕੀ ਸਿਰਫ ਨਿਊ ਸਾਊਥ ਵੇਲਸ ਦਾ ਹੀ ਐਲਾਨ ਹੋਇਆ ਹੈ ਜਾਂ ਹੋਰ ਸੂਬਿਆਂ ਤੇ ਵੀ ਉਹੀ ਰੂਲ ਐਂਡ ਰੈਗੂਲੇਸ਼ਨ ਜਾਰੀ ਰਹਿਣਗੇ। ਇੱਕ ਕਿਸੇ ਸਟੂਡੈਂਟ ਨੇ ਲਿਖਿਆ ਜੀ ਕਿ ਵਾਟ ਆਰ ਦ ਕੰਡੀਸ਼ਨ ਫॉर ਤਸਮਾਨੀਆ ਫॉर ਇੰਟਰਨੈਸ਼ਨਲ ਸਟੂਡੈਂਟ। ਦੇਖੋ ਜਿਹੜਾ ਨਾ ਆਸਟ੍ਰੇਲੀਆ ਦੇ ਵਿੱਚ ਜਿਹੜੇ ਸੂਬੇ ਨੇ, ਹਰ ਸੂਬਾ ਆਪਣੇ ਸੂਬੇ ਦੀ ਬਿਹਤਰੀ ਵਾਸਤੇ ਕਾਨੂੰਨ ਬਣਾ ਸਕਦਾ ਆ, ਆਪਣੀਆਂ ਨੀਤੀਆਂ ਬਣਾ ਸਕਦਾ ਆ ਜੀ। ਔਰ ਹਾਲ ਦੀ ਘੜੀ ਜਿਹੜਾ ਨਿਊ ਸਾਊਥ ਵੇਲਸ ਸੂਬਾ ਤੇ ਵਿਕਟੋਰੀਆ ਔਰ ਕੈਨਬਰਾ ਜਿਹੜਾ ਐਕਟ ਆ, ਇਹਨਾਂ ਤਿੰਨਾਂ ਸੂਬਿਆਂ ਦੇ ਵਿੱਚ ਜਿਹੜੀ ਵੈਕਸੀਨੇਸ਼ਨ ਦੀ ਦਰ ਆ ਉਹ 80% ਤੋਂ ਉੱਤੇ ਗਈ ਆ ਤੇ ਇਹ ਸੂਬੇ ਆਪਣੇ ਆਪ ਨੂੰ ਸੁਰੱਖਿਅਤ ਸਮਝਦੇ ਨੇ ਅੰਤਰਰਾਸ਼ਟਰੀ ਆਉਣ ਵਾਲੇ ਜਿਹੜੇ ਆ ਵਿਦਿਆਰਥੀਆਂ ਵਾਸਤੇ। ਜਿਹੜੇ ਬਾਕੀ ਦੇ ਸੂਬੇ ਨੇ ਉਹ ਲਗਾਤਾਰ ਤਰੱਕੀ ਕਰ ਰਹੇ ਨੇ ਕੁਆਰੰਟਾਈਨ ਵਾਸਤੇ ਕਿ ਉਹਨਾਂ ਦੀ ਵੈਕਸੀਨੇਸ਼ਨ ਕੰਪਲੀਟ ਹੋ ਜਾਏ ਔਰ ਉਸ ਤੋਂ ਬਾਅਦ ਉਹਨਾਂ ਨੇ ਫੈਸਲਾ ਲੈਣਾ ਆ। ਹੁਣ ਜਿਹੜੇ ਵੀ ਵਿਦਿਆਰਥੀ ਆਲਰੇਡੀ ਜਿਹਨਾਂ ਕੋਲ ਵੀਜ਼ਾ ਗ੍ਰਾਂਟ ਹੋ ਚੁੱਕਾ ਆ, ਮੇਰਾ ਮੰਨਣਾ ਇਹ ਹੈ ਕਿ ਜਿਹੜਾ ਵੀਜ਼ਾ ਗ੍ਰਾਂਟ ਹੁੰਦਾ ਆ ਉਹ ਕਿਸੇ ਸਪੈਸੀਫਿਕ ਸੂਬੇ ਵਾਸਤੇ ਗ੍ਰਾਂਟ ਨਹੀਂ ਹੁੰਦਾ। ਜਿਹੜਾ ਵੀਜ਼ਾ ਆਸਟ੍ਰੇਲੀਆ ਦਾ ਗ੍ਰਾਂਟ ਹੁੰਦਾ ਆ, ਜਦੋਂ ਵੀਜ਼ਾ ਆਸਟ੍ਰੇਲੀਆ ਦਾ ਗ੍ਰਾਂਟ ਹੋ ਗਿਆ, ਭਾਵੇਂ ਤੁਹਾਡੀ ਪੜ੍ਹਾਈ ਤੁਸੀਂ ਜਿਹੜੀ ਆ ਪਰਥ ਚ ਕਰ ਰਹੇ ਹੋ ਜਾਂ ਬ੍ਰਿਸਬੇਨ ਚ ਕਰ ਰਹੇ ਹੋ, ਤੁਹਾਨੂੰ ਸਿਡਨੀ ਜਾਂ ਮੈਲਬੌਰਨ ਉਤਰਨ ਤੋਂ ਕੋਈ ਰੋਕ ਨਹੀਂ ਸਕਦਾ। ਤੋ ਇਹ ਜਿਸ ਤਰ੍ਹਾਂ ਕਿ ਜਿਨ੍ਹਾਂ ਵਿਦਿਆਰਥੀਆਂ ਦਾ ਵੀਜ਼ਾ ਮੁੱਕਰ ਜਾ ਰਿਹਾ ਹੈ 31 ਦਸੰਬਰ ਨੂੰ, ਭਾਵੇਂ ਉਹਨਾਂ ਦੀ ਪੜ੍ਹਾਈ ਬ੍ਰਿਸਬੇਨ ਆ, ਭਾਵੇਂ ਪਰਥ ਆ, ਭਾਵੇਂ ਕਿਸੇ ਹੋਰ ਸ਼ਹਿਰ ਦੇ ਵਿੱਚ ਆ, ਉਹਨਾਂ ਨੂੰ ਤਾਂ ਜਿੰਨੀ ਜਲਦੀ ਹੋ ਸਕੇ ਮਹਿੰਗੀ ਸਸਤੀ ਟਿਕਟ ਲੈ ਕੇ ਇੱਕ ਵਾਰ ਆਸਟ੍ਰੇਲੀਆ ਦੀ ਧਰਤੀ ਤੇ ਆ ਜਾਣਾ ਚਾਹੀਦਾ ਆ। ਇੱਥੇ ਆਉਣ ਤੋਂ ਬਾਅਦ ਆਪਣਾ ਵੀਜ਼ਾ ਮੁੜ ਵਧਾ ਸਕਦੇ ਨੇ। ਇੱਕ ਵਾਰ ਆਸਟ੍ਰੇਲੀਆ ਦੀ ਧਰਤੀ ਤੇ ਪਹੁੰਚ ਜਾਂਦੇ ਨੇ ਤਾਂ ਫਿਰ ਉਹ ਜਿਹੜੀ ਇੱਕ ਸੂਬੇ ਤੋਂ ਦੂਜੇ ਸੂਬੇ ਜਾਣ ਵਾਲੀ ਸ਼ਰਤ ਆ, ਉਹ ਹਰ ਇੱਕ ਸੂਬੇ ਦੀ ਆਪੋ ਆਪਣੀ ਸ਼ਰਤਾਂ, ਉਹਨਾਂ ਸ਼ਰਤਾਂ ਦੇ ਮੁਤਾਬਕ ਉਹ ਆਪਣੇ ਆਪ ਨੂੰ ਪੂਰਾ ਕਰਕੇ ਤੇ ਆਪਣੇ ਜਿਹੜੇ ਲੋੜੀਂਦੇ ਸੂਬੇ ਦੇ ਵਿੱਚ ਪਹੁੰਚ ਸਕਦੇ ਆ। ਔਰ ਉਹਨਾਂ ਨੂੰ ਹਾਲ ਦੀ ਘੜੀ ਜਿਵੇਂ ਇਸੇ ਵਾਸਤੇ ਇੰਟਰਨੈਸ਼ਨਲ ਫਲਾਈਟਾਂ ਚੱਲ ਰਹੀਆਂ ਨੇ ਔਰ ਉਹਨਾਂ ਨੂੰ ਇਸ ਸਹੂਲਤ ਦਾ ਲਾਭ ਲੈਂਦਿਆਂ ਹੋਇਆ ਇੱਕ ਵਾਰ ਆਸਟ੍ਰੇਲੀਆ ਦੇ ਵਿੱਚ ਦਾਖਲਾ ਕਰ ਲੈਣਾ ਚਾਹੀਦਾ ਹੈ। ਉਸ ਤੋਂ ਬਾਅਦ ਜਦੋਂ ਇੱਥੇ ਪਹੁੰਚ ਜਾਂਦੇ ਨੇ, ਉਹ ਪਹੁੰਚ ਤੋਂ ਬਾਅਦ ਲੋਕਲ ਫਲਾਈਟਾਂ ਲੈ ਕੇ ਜਿੱਦਾਂ ਵੀ ਕੋਈ ਸੂਬੇ ਦੀ ਪਰਮਿਟ ਲੈਣਾ ਜਾਂ ਪਰਮਿਟ ਲਿਆ ਜਾ ਸਕਦਾ, ਜੇ ਕਿਤੇ ਕੁਆਰੰਟਾਈਨ ਕਰਨਾ ਕੁਆਰੰਟਾਈਨ ਕੀਤਾ ਜਾ ਸਕਦਾ, ਤਾਂ ਕਿ ਜਿਹੜਾ ਪਹਿਲਾ ਜਿਹੜਾ ਪੜਾਅ ਆ ਉਹ ਤਾਂ ਮੁਕੰਮਲ ਕਰ ਲਿਆ ਜਾਵੇ ਨਾ। ਆਪਾਂ ਇਹੀ ਉਡੀਕਦੇ ਰਹੀਏ ਕਿ ਪਰਤ ਵਾਲੇ ਸਿੱਧੀਆਂ ਫਲਾਈਟਾਂ ਖੋਲਣਗੇ, ਉਹਨੇ ਜਦੋਂ ਸਾਡਾ ਵੀਜ਼ਾ ਮੁੱਕ ਜੇ ਜਾਂ ਉਹਨੇ ਜਦੋਂ ਫਿਰ ਦੁਬਾਰਾ ਕੋਈ ਕੁਦਰਤੀ ਆਫਤ ਆ ਜੇ ਤਾਂ ਬਿਹਤਰ ਇਹ ਆ ਕਿ ਜਦੋਂ ਜਿੱਥੇ ਫਲਾਈਟ ਖੁੱਲੀ ਆ, ਇੱਕ ਵਾਰ ਤੁਸੀਂ ਤੁਹਾਨੂੰ ਚਾਹੇ ਵੀਜ਼ਾ ਪਰਦਾ ਜਾਂ ਬ੍ਰਿਸਬੇਨ ਦਾ, ਇੱਕ ਵਾਰ ਮੈਲਬੌਰਨ ਜਾਂ ਸਿਡਨੀ ਆ ਜਾਓ, ਉਸ ਤੋਂ ਬਾਅਦ ਆਪਾਂ ਅੱਗੇ ਅਗਲਾ ਚੈੱਕ ਕਰ ਲਾਂ। ਜੀ, ਇੱਕ ਸਿਸਟਰ ਨੇ ਸਵਾਲ ਕੀਤਾ ਜੀ, ਕੈਨ ਸਟੂਡੈਂਟ ਵੀਜ਼ਾ ਹੋਲਡਰ ਅਪਲਾਈ ਫॉर देयर ਪੈਰੈਂਟਸ? ਹਾਲ ਦੀ ਘੜੀ ਜਿਹੜਾ ਪੇਰੈਂਟਸ ਆ, ਜਿਹੜੇ ਵਿਜ਼ਿਟਰ ਆ, ਪੇਰੈਂਟਸ ਨਹੀਂ ਇਕੱਲੇ ਵਿਜ਼ਿਟਰ ਵਿਜ਼ਿਟਰ ਸਿਰਫ ਜਿਹੜੇ ਨੇ ਆਸਟ੍ਰੇਲੀਅਨ ਸਿਟੀਜ਼ਨ ਦਾ ਰੈਜ਼ੀਡੈਂਟ ਆ, ਉਹਨਾਂ ਦੇ ਮਾਪਿਆਂ ਨੂੰ ਅਲਾਉ ਕੀਤਾ ਗਿਆ ਆ। ਇਸ ਤੋਂ ਇਲਾਵਾ ਜਿਹੜੇ ਜਾਪਾਨ ਜਾਂ ਕੋਰੀਆ ਦੇ ਨਾਗਰਿਕ ਆ, ਉਹਨਾਂ ਨੂੰ ਵਿਜ਼ਿਟਰ ਵੀਜ਼ਾ ਅਲਾਉ ਕੀਤਾ ਗਿਆ ਆ। ਇਸ ਤੋਂ ਬਿਨਾਂ ਨਾ ਤਾਂ ਸਟੂਡੈਂਟ ਦੇ ਮਾਪਿਆਂ ਨੂੰ, ਨਾ ਜਿਹੜੇ ਆਸਟ੍ਰੇਲੀਅਨ ਸਿਟੀਜ਼ਨ ਆ ਉਹਨਾਂ ਦੇ ਭੈਣ ਭਰਾਵਾਂ ਨੂੰ, ਨਾ ਤੁਹਾਡੇ ਦੋਸਤਾਂ ਮਿੱਤਰਾਂ ਨੂੰ, ਨਾ ਕਾਰੋਬਾਰੀਆਂ ਨੂੰ, ਕਿਸੇ ਨੂੰ ਵੀ ਹੋਰ ਵੀਜ਼ਾ, ਸਟੂਡੈਂਟ ਵੀਜ਼ਾ, ਵਿਜ਼ਿਟਰ ਵੀਜ਼ਾ ਉਹਨਾਂ ਨੂੰ ਗ੍ਰਾਂਟ ਨਹੀਂ ਕੀਤਾ ਜਾ ਰਿਹਾ। ਨਾ ਹੀ ਜਿਹੜੇ ਕੋਲ ਵਿਜ਼ਿਟਰ ਵੀਜ਼ਾ ਹੈਗਾ, ਨਾ ਹੀ ਉਹ ਇੱਥੇ ਸਫ਼ਰ ਕਰ ਸਕਦੇ। ਸਾਨੂੰ ਉਡੀਕਣਾ ਪਏਗਾ। ਉਮੀਦ ਕੀਤੀ ਜਾਂਦੀ ਹੈ ਕਿ ਜਨਵਰੀ ਤੋਂ ਬਾਅਦ ਜਿਹੜੇ ਆਮ ਹੈਗੇ ਨੇ ਵਿਜ਼ਿਟਰ ਆ, ਉਹਨਾਂ ਵਾਸਤੇ ਵੀਜ਼ਾ ਖੁੱਲ ਜਾਏਗਾ। ਇੱਕ ਹੋਰ ਬ੍ਰਦਰ ਨੇ ਲਿਖਿਆ ਕਿ ਕੈਨ ਸਟੂਡੈਂਟ ਡਿਪੈਂਡੈਂਟ ਟਰੈਵਲ ਫਰਮ ਇੰਡੀਆ? ਯੈਸ, ਕਿਉਂਕਿ ਉਹਨਾਂ ਦਾ ਜਿਹੜਾ ਸਟੂਡੈਂਟ ਡਿਪੈਂਡੈਂਟ ਹੁੰਦਾ ਆ, ਸਟੂਡੈਂਟ ਡਿਪੈਂਡੈਂਟ ਦੇ ਕੋਲ ਵੀ ਜਿਹੜੀ ਵੀਜ਼ਾ ਉਹਦੇ ਕੋਲ ਵੀ ਸਟੂਡੈਂਟ 500 ਸਬ ਕਲਾਸ ਵਾਲਾ ਹੈ ਔਰ ਬਿਲਕੁਲ ਟਰੈਵਲ ਕਰ ਸਕਦੇ ਨੇ, ਉਹਨਾਂ ਤੇ ਕੋਈ ਰੋਕ ਨਹੀਂ ਹੈਗੀ। ਠੀਕ ਹੈ ਜੀ। ਹਾਂਜੀ, ਇੱਕ ਬ੍ਰਦਰ ਨੇ ਸਵਾਲ ਕੀਤਾ ਜੀ, ਵਾਟ ਅਬਾਊਟ ਸਬ ਕਲਾਸ 790 ਵੀਜ਼ਾ ਕੈਨ ਅਪਲਾਈ? ਉਹਦੇ ਵਿੱਚ ਇਸ ਤਰ੍ਹਾਂ ਹੈ ਕਿ 28 ਸਬ ਕਲਾਸਾਂ ਨੇ ਇਹਨਾਂ ਦੇ ਵੀਜ਼ਾ ਹੋਲਡਰਸ ਨੂੰ 1 ਦਸੰਬਰ ਤੋਂ ਬਾਅਦ ਆਉਣ ਦੀ ਆਗਿਆ ਦਿੱਤੀ ਗਈ ਆ ਔਰ ਉਹਨਾਂ 28 ਸਬ ਕਲਾਸਾਂ ਦੀ ਜਾਣਕਾਰੀ
ਹੋਮ ਅਫੇਅਰਸ ਡਿਪਾਰਟਮੈਂਟ ਦੀ ਵੈਬਸਾਈਟ ਤੇ ਅਵੇਲੇਬਲ ਹੈਗੀ ਆ। ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਕਿ ਜਿਹੜੀ ਸਬ ਕਲਾਸ ਦਾ ਵੀਜ਼ਾ ਤੁਹਾਡੇ ਕੋਲ ਆ ਕਿ ਉਹਨਾਂ ਨੂੰ ਉਸ ਸਬ ਕਲਾਸ 28 ਦੇ ਵਿੱਚ ਉਹਨਾਂ ਦਾ ਨਾਮ ਸ਼ੁਮਾਰ ਹੈਗਾ। ਜੇ ਨਾਮ ਸ਼ੁਮਾਰ ਹੈਗਾ ਤਾਂ ਤੁਸੀਂ ਆ ਸਕਦੇ ਹੋ, ਜੇ ਨਾਮ ਸ਼ੁਮਾਰ ਨਹੀਂ ਹੈਗਾ ਤਾਂ ਨਹੀਂ ਆ ਸਕਦੇ ਜੀ। ਇੱਕ ਨੇ ਲਿਖਿਆ ਜੀ ਪੈਰੈਂਟਸ ਕੈਨ ਕਮ ਵਿਦਆਊਟ ਐਗਜ਼ੈਂਪਸ਼ਨ। ਪੇਰੈਂਟਸ ਨੂੰ ਐਗਜ਼ੈਂਪਸ਼ਨ ਤੇ ਲੈਣੀ ਪਏਗੀ ਜੀ। ਬਿਨਾਂ ਐਗਜ਼ੈਂਪਸ਼ਨ ਤੋਂ ਪੇਰੈਂਟਸ ਨਹੀਂ ਆ ਸਕਦੇ ਜੀ। ਸਿਰਫ ਬਿਨਾਂ ਐਗਜ਼ੈਂਪਸ਼ਨ ਤੋਂ ਉਹੀ ਪੇਰੈਂਟਸ ਆ ਸਕਦੇ ਨੇ ਜਿਹੜੇ ਪਰਮਾਨੈਂਟ ਰੈਜ਼ੀਡੈਂਟ ਨੇ ਜਾਂ ਸਿਟੀਜ਼ਨ ਨੇ, ਕਿਉਂਕਿ ਅਦਰਵਾਈਜ਼ ਉਹਨਾਂ ਨੂੰ ਇਮੀਗ੍ਰੇਸ਼ਨ ਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਹ ਵਾਲਾ ਜਿਹੜਾ ਵਿਜ਼ਟਰ ਆ ਇਹਦੇ ਬੱਚੇ ਆਸਟ੍ਰੇਲੀਆ ਦੇ ਵਿੱਚ ਪਰਮਾਨੈਂਟ ਰੈਜ਼ੀਡੈਂਟ ਹੈਗੇ ਨੇ। ਤਾਂ ਕਰਕੇ ਉਹਨਾਂ ਨੂੰ ਟਰੈਵਲ ਐਗਜ਼ੈਂਪਸ਼ਨ ਦੇ ਸਿਸਟਮ ਦੇ ਥਰੂ ਲੰਘਣਾ ਹੀ ਪੈਣਾ ਜੀ। ਇੱਕ ਨੇ ਲਿਖਿਆ ਜੀ ਕਿ ਬ੍ਰੀਜ਼ਿੰਗ ਵੀਜ਼ਾ ਬਾਰੇ ਆ ਸਕਦੇ ਆ ਜਿਨ੍ਹਾਂ ਦੀ ਹਲੇ TR ਨਹੀਂ ਆਈ। ਨਹੀਂ, ਬ੍ਰਿਜਿੰਗ ਵੀਜ਼ੇ ਵਾਲਿਆਂ ਨੂੰ ਵੀ ਨਹੀਂ ਅਜੇ ਅਲਾਉ ਕੀਤਾ ਗਿਆ। ਬ੍ਰਿਜਿੰਗ ਵੀਜ਼ੇ ਵਾਲਿਆਂ ਨੂੰ ਵੀ ਉਹਨਾਂ ਨੇ ਜਿਹੜੀ ਉਹਦਾ ਸਵਾਲ ਦਾ ਜਵਾਬ ਵੀ ਇਹੀ ਆ ਕਿ ਜਿਹੜੀਆਂ 28 ਸਾਲ ਕਲਾਸਾਂ ਜਿਹਨਾਂ ਨੂੰ ਅਲਾਉ ਕੀਤਾ ਆ ਫਿਰ ਤੁਸੀਂ ਉਹਨਾਂ ਨੂੰ ਵਿਚਾਰਿਤ ਕਰ ਸਕਦੇ ਹੋ, ਉਹਨਾਂ ਤੋਂ ਬਿਨਾਂ ਹੋਰ ਕੋਈ ਨਹੀਂ ਜਾ ਸਕਦਾ ਜੀ। ਥੈਂਕ ਯੂ ਸੋ ਮਚ ਸੰਧੂ ਸਾਹਿਬ ਸਾਰੀ ਜਾਣਕਾਰੀ ਦੇ ਲਈ। ਸੋ ਪ੍ਰਭਜੋਤ ਸੰਧੂ ਜੀ ਨੇ ਸਾਰਿਆਂ ਨੂੰ ਇਹ ਕਲੀਅਰ ਕਰ ਦਿੱਤਾ ਕਿ 28 ਜਿਹੜੇ ਵੀਜ਼ਾ ਦੀ ਜਾਣਕਾਰੀ ਹੈਗੀ ਵੈਬਸਾਈਟ ਤੇ ਦਿੱਤੀ ਗਈ, ਤੁਸੀਂ ਉੱਥੇ ਜਾ ਕੇ ਜਾਣਕਾਰੀ ਲੈ ਸਕਦੇ ਹੋ ਕਿਉਂਕਿ ਬਹੁਤ ਸਾਰੇ ਸਵਾਲਾਂ ਦੇ ਜਵਾਬ ਜਿਹੜੇ ਹੈਗੇ ਨੇ ਮੋٹے-ਮੋٹے ਤੁਹਾਨੂੰ ਸਾਰਿਆਂ ਨੂੰ ਮਿਲ ਗਏ ਹੋਣਗੇ ਜੀ। ਵਧਦੇ ਹਾਂ ਜੀ ਅਗਲੀ ਖਬਰ ਵੱਲ। ਗੱਲ ਕਰਦੇ ਹਾਂ ਜੀ ਪੰਜਾਬ ਦੀ, ਇੰਡੀਆ ਦੀ ਕਿਸਾਨਾਂ ਦੀ, ਖਾਸ ਕਰਕੇ ਖੇਤੀ ਕਾਨੂੰਨ ਵਾਪਸੀ ਬਿੱਲ ਕੇਂਦਰ ਮੰਤਰੀ ਮੰਡਲ ਵੱਲੋਂ ਪਾਸ ਕੀਤੇ ਗਏ ਆ ਜੀ। ਪਰ ਕਿਸਾਨਾਂ ਦੀ ਜਿਹੜੀ ਉਮੀਦ ਹੈ, ਮੰਗ ਹੈ, ਲਗਾਤਾਰ ਇਹੀ ਆ ਜੋ 6 ਸਵਾਲ ਉਹਨਾਂ ਨੇ ਲਗਾਤਾਰ ਸਰਕਾਰ ਦੇ ਹਿੱਤ ਧਿਆਨ ਦੇ ਵਿੱਚ ਲਿਆਂਦੇ ਨੇ। ਜਦੋਂ ਤੱਕ ਉਹ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲਈਆਂ ਜਾਂਦੀਆਂ ਉਦੋਂ ਤੱਕ ਕਿਸਾਨ ਦ੍ਰਿੜਤਾ ਨਾਲ ਡਟੇ ਰਹਿਣਗੇ। ਤੇ ਕੱਲ ਦਾ ਜਿਹੜਾ ਮਿਸ਼ਨ ਉਹਨਾਂ ਨੇ ਐਲਾਨਿਆ ਹੈ, ਰਾਕੇਸ਼ ਟਿਕੈ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਨੇ ਐਲਾਨ ਕੀਤਾ ਕਿ ਕੱਲ ਨੂੰ ਜਸ਼ਨ ਮਨਾਇਆ ਜਾਏਗਾ ਜੀ। ਟਰੈਕਟਰ ਟਰਾਲੀਆਂ ਦੀ ਰੈਲੀ ਸਦਨ ਤੱਕ ਸੰਸਦ ਵੱਲ ਗੂੰਜ ਕਰੇਗੀ ਜੀ। ਦੇਖੋ ਜੀ, ਸਭ ਤੋਂ ਜਿਹੜਾ ਵੱਡਾ ਨੁਕਸਾਨ ਆ ਉਹ ਇਹ 3 ਕਾਨੂੰਨ ਕਰ ਰਹੇ ਸੀਗੇ ਕਿਸਾਨੀ ਦਾ। ਤੋ ਇਹ ਬਹੁਤ ਵੱਡੀ ਜਿੱਤ ਪ੍ਰਾਪਤ ਕੀਤੀ ਆ ਕਿਸਾਨਾਂ ਦੀ। ਜਿਹੜੀ ਆ ਸਿਰੜ ਆ ਉਹਨਾਂ ਦੇ ਸਿੱਧਕ ਦੇ ਅੱਗੇ ਜ਼ਬਰ ਦੀ ਹਾਰ ਹੋਈ ਆ, ਉਸ ਵਾਸਤੇ ਕਿਸਾਨ ਵਧਾਈ ਦੇ ਪਾਤਰ ਨੇ। ਪਰ ਇਹਨਾਂ 3 ਕਾਨੂੰਨਾਂ ਦੇ ਨਾਲ ਨਾਲ ਜਿਹੜਾ ਸਭ ਤੋਂ ਵੱਧ ਮਹੱਤਵਪੂਰਨ ਸੀਗਾ ਉਹ ਸੀਗਾ MSP ਜਿਹੜੀ ਆ ਜੀ, ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਜਿਹਨੂੰ ਕਿਹਾ ਜਾਂਦਾ। ਤਾਂ ਮਿਨੀਮਮ ਸਪੋਰਟ ਪ੍ਰਾਈਸ ਜਦੋਂ ਨਿਰਧਾਰਿਤ ਕੀਤੀ ਜਾਂਦੀ ਆ ਤਾਂ ਖੇਤੀ ਕਮਿਸ਼ਨ ਜਿਹੜਾ ਆ ਉਹ ਉਹਨਾਂ ਦੀ ਲਾਗਤ ਦੇਖ ਕੇ ਉਹਦੀ ਲਾਗਤ ਦੇ ਵਿੱਚ ਉਹਨਾਂ ਦੀ ਲੇਬਰ ਕਾਸਟ ਨੂੰ ਐਡ ਕਰਕੇ ਔਰ ਜਿਹੜੀ ਆ ਜ਼ਮੀਨ ਦਾ ਜਿਹੜਾ ਮੁੱਲ ਘਟਾਇਆ ਜਾਂਦਾ ਹੈ, ਉਹ ਘਟਾਈ ਹੁੰਦੀ ਆ, ਉਹਨੂੰ ਵੀ ਸਾਰਾ ਕੁਝ ਮਿਸ ਕੇ ਸਾਰਾ ਕੁਝ ਜੋੜ ਕਰਕੇ ਮਿਨੀਮਮ ਸਪੋਰਟ ਪ੍ਰਾਈਸ ਉਹਦੀ ਜਿਹੜੀ ਆ ਉਹਦੀ ਨਿਰਧਾਰਨ ਕੀਤਾ ਜਾਂਦਾ ਆ ਜੀ। ਉਹ ਜਿਹੜਾ ਆ ਬੜੀ ਮਾਰਜਨਲ ਜੇ ਫਰਕ ਦੇ ਨਾਲ ਉਹਨਾਂ ਨੂੰ ਪ੍ਰੋਫਿਟ ਕਿਸਾਨੀ ਨੂੰ ਉਹਦੇ ਚੋਂ MSP ਤੋਂ ਬਾਅਦ ਵੀ ਮਿਲ ਰਿਹਾ। ਪਰ ਬੜੇ ਅਫਸੋਸ ਦੀ ਗੱਲ ਆ ਕਿ ਇਹ MSP ਜਿਹੜੀ ਆ ਇੱਕ ਰਸਮ ਵਜੋਂ, ਇੱਕ ਪ੍ਰੈਕਟਿਸ ਵਜੋਂ, ਇੱਕ ਪ੍ਰੋਸੀਜਰ ਵਜੋਂ ਸਿਰਫ 2-3 ਸੂਬਿਆਂ ਚੱਲ ਰਹੀ ਸੀ। ਇਸ ਸੰਬੰਧੀ ਕਾਨੂੰਨ ਕੋਈ ਨਹੀਂ ਬਣਾਇਆ ਗਿਆ ਜੀ। ਹੁਣ ਵੀ ਜਿਹੜੀ MSP ਆ ਪੰਜਾਬ, ਹਰਿਆਣਾ ਜਾਂ ਜਿਹੜੇ ਕੁਝ ਹਿੱਸਿਆਂ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਲਾਗੂ ਆ, ਜਦ ਕਿ ਬਾਕੀ ਦੇ ਸੂਬਿਆਂ ਦੇ ਵਿੱਚ ਜਿਹੜਾ ਕਿਸਾਨ ਆ ਉਹਦੀ ਲੁੱਟ ਹੋ ਰਹੀ ਆ। ਹੁਣ ਉਹੀ ਝੋਨਾ 1900 ਤੇ ਵਿਕਦਾ ਆ ਪੰਜਾਬ ਦੇ ਵਿੱਚ, ਤੇ ਉਹੀ ਝੋਨਾ 700 ਨੂੰ ਬਿਹਾਰ ਦੇ ਵਿੱਚ ਵਿਕਦਾ ਆ। ਸੋ ਉਹਦੇ ਨਾਲ ਵਪਾਰੀਆਂ ਨੂੰ ਲੁੱਟ ਕਰਨ ਦੀ ਖੁੱਲ੍ਹ ਮਿਲ ਜਾਂਦੀ ਆ। ਸੋ ਉਹ ਕਿਸਾਨਾਂ ਦੀ ਇਹ ਜਾਇਜ਼ ਮੰਗ ਆ ਕਿ ਉਹ ਕਾਨੂੰਨ ਦੀ ਸ਼ਕਲ ਲੈਵੇ। ਜੇ ਕਾਨੂੰਨ ਹੋਵੇ ਤਾਂ ਕਾਨੂੰਨ ਦਾ ਮਤਲਬ ਹੈ ਕਿ ਜਿਹੜਾ ਬੰਦਾ ਉਸ ਤੋਂ ਘੱਟ ਪ੍ਰਾਈਸ ਤੇ ਖਰੀਦੂਗਾ ਉਹਨੂੰ ਸਜ਼ਾ ਹੋ ਸਕਦੀ ਆ। ਸੋ ਇਹ ਵੀ ਉਹਨਾਂ ਨੇ ਆਪਣੀ ਮੰਗਾਂ ਦੇ ਵਿੱਚ ਸ਼ਾਮਲ ਕੀਤਾ ਹੋਇਆ ਸੀਗਾ। ਸੋ ਉਮੀਦ ਕੀਤੀ ਜਾਂਦੀ ਹੈ ਕਿ ਇਸ ਸੰਬੰਧੀ ਵੀ ਕਮੇਟੀ ਆਦਿ ਬਣਾ ਕੇ ਇਹਨੂੰ ਲਾਗੂ ਕੀਤਾ ਜਾਏਗਾ। ਜਦੋਂ ਸਰਕਾਰ ਹੋਂਦ ਚ ਆਈ ਸੀਗੀ, ਸੁਬਰਾਮਨਿਅਮ ਕਮੇਟੀ ਜਿਹੜੀ ਆ ਉਹਦੀਆਂ ਸਿਫਾਰਿਸ਼ਾਂ ਲਾਗੂ ਕਰਨ ਵਾਸਤੇ ਮੁੱਢ ਤੋਂ ਹੀ ਕਹਿੰਦੇ ਆਏ ਨੇ। ਜਦੋਂ ਸਰਕਾਰ ਹੋਂਦ ਚ ਨਹੀਂ ਸੀ ਉਦੋਂ ਉਹਦੀ ਹਮਾਇਤ ਕਰਦੀ ਸੀਗੀ। ਜਦੋਂ ਹੁਣ ਹੋਂਦ ਚ ਆ ਗਏ ਆ ਉਦੋਂ ਸੁਬਰਾਮਨਿਅਮ ਕਮੇਟੀ ਦੀਆਂ ਜਿਹੜੀਆਂ ਸਿਫਾਰਿਸ਼ਾਂ ਲਾਗੂ ਨਹੀਂ ਕਰ ਰਹੇ। ਸੋ MSP ਦਾ ਕਾਨੂੰਨ ਜਿਹੜਾ ਆ ਉਹਨੂੰ ਬਣਾਉਣ ਵਾਸਤੇ ਵੀ ਜਿਹੜੇ ਸੰਘਰਸ਼ ਕਰ ਰਹੇ ਨੇ। ਉਮੀਦ ਕਰਦੇ ਹਾਂ ਕਿ ਇਹਦੇ ਵਿੱਚ ਵੀ ਕਿਸਾਨਾਂ ਨੂੰ ਸਫਲਤਾ ਮਿਲੂ ਜੀ। ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਦੇ ਲਈ ਸੰਧੂ ਸਾਹਿਬ। ਮਿਲਦੇ ਹਾਂ ਜੀ ਅਗਲੇ ਹਫਤੇ। ਧੰਨਵਾਦ ਜੀ ਤੁਹਾਡਾ। ਸੋ ਦਰਸ਼ਕੋ, ਸਮਾਂ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਨਵੇਂ ਤੇ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਇੰਡੋਜ਼ TV ਆਸਟ੍ਰੇਲੀਆ। ਧੰਨਵਾਦ।